The bogie of Khalistan must be put to rest once and for all. The secessionists must understand that they are no longer Indian citizens and have no right to get involved in politics back home. What is the proportion of people who support this demand? किन्ने लोग करते हैं? रेफरेंडम तेरे प्यो ਨੂੰ ਬਾਰ-ਬਾਰ ਅਸੀਂ ਇਹ ਯਾਦ ਦਹਾਨੀ ਕਰਵਾ ਰਹੇ ਕਿ ਕਰਵਾ ਲਓ ਰੈਫਰੈਂਡਮ। ਜੇ ਤੁਸੀਂ ਇਹ ਕਹਿੰਦੇ ਹੋ ਜੀ ਕਿ ਇਹ ਤਾਂ ਫ੍ਰਿੰਜ ਐਲੀਮੈਂਟ ਹੈ 2% ਵੀ ਨਹੀਂ ਕਰਦੇ, ਤੁਸੀਂ ਕਰਵਾ ਲਓ ਰੈਫਰੈਂਡਮ। ਤੁਹਾਨੂੰ ਨਾ ਲੰਡਨ ਦੀ ਕਰਾਊਡ ਨਜ਼ਰ ਆਈ, ਨਾ ਟੋਰਾਂਟੋ ਦੀ ਆਈ, ਨਾ ਬ੍ਰਿਸਬੇਨ, ਮੈਲਬਰਨ, ਸਿਡਨੀ ਦੀ ਆਈ, ਨਾ ਤੁਹਾਨੂੰ ਇਹ 10 ਸਤੰਬਰ ਨੂੰ ਜਿਹੜਾ ਉਹ ਸਰੀ ਦੇ ਵਿੱਚ 1.5 ਲੱਖ ਬੰਦਾ ਲਾਈਨ ਦੇ ਵਿੱਚ ਖੜਾ ਨਜ਼ਰ ਆਇਆ। ਫਿਰ ਤਾਂ ਜਾ ਕੇ ਆਪਣੇ ਦਿਮਾਗ ਦਾ ਵੀ ਇਲਾਜ ਕਰਾਓ। ਕਹਿੰਦਾ ਜੀ ਕੀ ਖਾਲਿਸਤਾਨੀ ਜਦੋਂ ਆਪਣਾ ਖਾਲਿਸਤਾਨ ਮੰਗਦੇ ਨੇ ਉਸ ਪੰਜਾਬ ਨੂੰ ਸ਼ਾਮਿਲ ਕਰਦੇ ਨੇ ਜਿਹਦੇ 'ਚ ਕਿ ਉਹਨਾਂ ਦਾ ਨਨਕਾਣਾ ਸਾਹਿਬ ਔਰ ਸਾਰਾ ਔਰ ਜਿੱਥੇ ਉਹਨਾਂ ਦਾ ਰਾਜ ਸੀ। ਉਹ ਕਹਿੰਦਾ ਬਿਲਕੁਲ ਨਹੀਂ, ਕਿਉਂਕਿ ਇਸ ਲਈ ਅਭੀ ਪਾਕਿਸਤਾਨ ਕਰਵਾ ਰਿਹਾ। ਔਨ ਦਾ ਇਸ਼ੂ ਆਫ ਖਾਲਿਸਤਾਨ, ਲਾਲਪੁਰਾ ਸੈਡ Sikhs do not intend for any separation from India. The issue received attention because of the fringe elements involved. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਭਾਰਤ ਦੇ ਖਿਲਾਫ ਪਗੜੀਧਾਰੀ ਟੋਂਟ ਬੜੌਂਟਾਂ ਰਾਹੀਂ ਪ੍ਰਚਾਰ ਲਗਾਤਾਰ ਜਾਰੀ ਹੈ। ਇਸ ਪ੍ਰਚਾਰ ਲਈ ਸਾਬਕਾ ਸਿੱਖ ਫੌਜੀ ਜਨਰਲ ਨੂੰ ਵੀ ਵਰਤਿਆ ਜਾ ਰਿਹਾ ਅਤੇ ਘੱਟ ਗਿਣਤੀਆਂ ਦੇ ਚੇਅਰਮੈਨ ਭਾਰਤੀ ਟੱਟੂ ਇਕਬਾਲ ਸਿੰਘ ਲਾਲਪੁਰਾ ਤੋਂ ਵੀ ਬਿਆਨ ਜਿਹੜਾ ਉਹ ਬਿਆਨਬਾਜ਼ੀ ਜਿਹੜੀ ਉਹ ਕਰਵਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਆਪਣੇ ਸ਼ਾਇਦ ਇੱਕ ਤਬਕੇ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਏ ਕਿ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਕਿੰਨੀ ਤੇਜ਼ੀ ਹੈ। ਸਾਡਾ ਦੁਸ਼ਮਣ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ, ਕਿਉਂਕਿ ਖਾਸ ਤੌਰ 'ਤੇ 18 ਸਤੰਬਰ ਤੋਂ ਬਾਅਦ ਇੱਕ ਗਲੋਬਲ ਚੇਂਜ ਹੋਈ। ਇੰਡੀਆ ਐਜ਼ ਏ ਰੌਕ ਸਟੇਟ ਵਰਲਡ ਮੀਡੀਆ ਨੇ ਐਕਸਪੋਜ਼ ਕੀਤਾ ਸਿੱਖਾਂ ਦੇ ਨਾਲ ਇੱਕ ਹਮਦਰਦੀ ਵੀ, ਔਰ ਖਾਲਿਸਤਾਨ ਦਾ ਕੌਜ਼, ਖਾਲਿਸਤਾਨ ਕੀ ਹੈ ਸਾਰੇ ਪੀਰੀਅਡ 'ਚ। ਜੇ ਤੁਸੀਂ 18 ਸਤੰਬਰ ਤੋਂ ਅੱਜ ਜਦੋਂ ਅਸੀਂ 12 ਅਕਤੂਬਰ ਨੂੰ ਗੱਲ ਕਰ ਰਹੇ ਅਤੇ ਆਲਮੋਸਟ ਇਹਨਾਂ 3 ਹਫ਼ਤਿਆਂ ਦੇ ਵਿੱਚ ਜੇ ਕੋਈ ਮੋਸਟ ਰਿਸਰਚਡ ਜਾਂ ਸਰਚਡ ਆਰਟੀਕਲ ਹੈ ਅਤੇ ਆਰਟੀਕਲ ਹੋਣਗੇ ਜਾਂ ਲਫ਼ਜ਼ ਹੈ ਉਹ ਖਾਲਿਸਤਾਨ ਹੈ। ਔਰ ਬਹੁਤ ਸਾਰੇ ਈਵਨ ਜਦੋਂ ਅਸੀਂ ਆਲੇ ਦੁਆਲੇ ਵਾਕ ਕਰਦੇ ਹਾਂ ਜਾਂ ਮਿਲਦੇ ਹਾਂ ਅਤੇ ਈਵਨ ਜਿਹੜੇ ਕਾਮਨਰ ਨੇ ਉਹ ਵੀ ਆ ਕੇ ਤੁਹਾਡੇ ਨਾਲ ਹਮਦਰਦੀ ਕਰਨਗੇ ਕਿ ਵੀ ਆਰ ਸੌਰੀ ਯੂਰ ਵਨ ਸਿੱਖ ਐਕਟਿਵਿਸਟ ਵਾਜ਼ killed in Canada by India। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਔਰ ਇਸ ਸਾਰੇ ਦੇ ਵਿੱਚ ਖਾਲਿਸਤਾਨ ਦੇ ਨਕਸ਼ੇ ਵੀ ਸਾਹਮਣੇ ਆ ਰਹੇ ਨੇ। ਖਾਲਿਸਤਾਨ ਦੇ ਜਿਹੜਾ ਸਿੱਖ ਰਾਜ ਦੇ ਵਿੱਚ ਕੀ ਸੀ, ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਵੀ। ਫਿਰ ਅਸੀਂ ਉਸ ਤੋਂ ਵੀ ਪਹਿਲਾਂ ਜਦੋਂ ਇਹ ਘਟਨਾਕ੍ਰਮ ਨਹੀਂ ਵੀ ਹੋਇਆ ਸੀ, ਜਿਵੇਂ ਕਾਊ ਬॉयਜ਼ ਨੇ ਆਪਣਾ ਜਿਹੜਾ ਥੀਮ ਹੈ ਉਹ ਹਰ ਮੈਦਾਨ ਫਤਿਹ ਜਿਹੜਾ ਸੀਜ਼ ਐਵਰੀਥਿੰਗ ਦੇ ਥੱਲੇ ਰੱਖਿਆ। ਹਰੀ ਸਿੰਘ ਨਲੂਆ ਉਹਨਾਂ ਦਾ ਆਈਕਨ ਔਰ ਹੁਡੀਜ਼ ਦੇ ਉੱਤੇ ਹਰੀ ਸਿੰਘ ਨਲੂਏ ਦੀ ਪਿਕਚਰ, ਇਹ ਸਾਰੇ ਨੂੰ। ਔਰ ਅਸੀਂ ਈਵਨ ਓਹਾਇਓ ਪੁਲਿਸ ਵੱਲੋਂ ਜਿਹੜਾ ਭਰਤੀ ਦੇ ਲਈ ਫੌਜ ਵੱਲੋਂ ਭਰਤੀ ਲਈ ਜਿਹੜਾ ਹੈ ਉਹ ਸਿੱਖ ਦਾ ਇੱਕ ਪੋਸਟਰ ਬॉय ਵਾਲਾ ਇਮੇਜ। ਸੋ ਇਸ ਸਭ ਦੇ ਚਲਦਿਆਂ ਅਸੀਂ ਇਹ ਦੇਖਦੇ ਹਾਂ ਕਿ ਵੀ ਇੱਕਦਮ ਜਿੰਨਾ ਇੰਡੀਅਨ ਮੀਡੀਆ ਹੈ ਜਾਂ ਉਹਨਾਂ ਦੀਆਂ ਔਨ ਦਾ ਨੈਟ ਪਬਲੀਕੇਸ਼ਨਸ ਨੇ ਉਹਦੇ 'ਚ ਪੱਗਾਂ ਵਾਲੇ ਸਟੂਜ ਜਿਹੜੇ ਨੇ ਉਹਨਾਂ ਦੀਆਂ ਲਿਖਤਾਂ ਆਰਟੀਕਲ ਦਵਾ ਦਵ ਸ਼ੁਰੂ ਹੋ ਗਏ ਆਣੇ ਕਿ ਵਾਇਬਲ ਹੀ ਨਹੀਂ ਹੈ ਖਾਲਿਸਤਾਨ ਔਰ ਇਹ ਜਸਟ ਇੱਕ ਡ੍ਰੀਮ ਲੈਂਡ ਹੈ ਔਰ ਮੈਜੋਰਿਟੀ ਸਿੱਖ ਨਹੀਂ ਚਾਹੁੰਦੇ, ਇੱਕ ਫਰਿੰਜ ਐਲੀਮੈਂਟ ਹੈ, ਇੱਕ ਇਹ ਹੈ ਉਹ ਹੈ। ਔਰ ਇੱਕ ਪਾਸੇ ਜਿਹੜੇ ਉਹ ਹਿੰਦੂਤਵਾ ਟਰੋਲਰ ਨੇ ਉਹ ਆਪਣਾ ਕੰਮ ਲੱਗੇ ਹੋਏ ਨੇ। ਔਰ ਇਸ ਕਿਸਮ ਦੇ ਲੋਕ ਜਿਹੜੇ ਇੱਕ ਤਾਂ ਉਹ ਨੇ ਮਨਜਿੰਦਰ ਸਰਸੇ ਵਰਗੇ ਜਾਂ ਕਾਲਕੇ ਵਰਗੇ ਜਾਂ ਕੈਪਟਨ ਅਮਰਿੰਦਰ ਵਰਗੇ ਜਿਨ੍ਹਾਂ ਦੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ, ਉਹ ਇੱਕ ਵੱਖਰੀ ਕਲਾਸ ਹੈ। ਪਰ ਇਹ ਜਿਹੜਾ ਥੋੜ੍ਹਾ ਜਿਹਾ ਦੇਖਣ ਵਾਲਿਆਂ ਨੂੰ ਲੱਗਦਾ ਕਿ ਜੀ ਦੇਖੋ ਪੜ੍ਹੇ ਲਿਖੇ ਔਰ ਸੀਨੀਅਰ ਐਲੀਮੈਂਟ ਔਰ ਦੂਸਰੇ ਉਹਨਾਂ 'ਚ ਜਿਵੇਂ ਪਿਛਲੇ ਦਿਨਾਂ 'ਚ ਇੱਕ ਬੜਾ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਆਰਟੀਕਲ ਤਵਲੀਨ ਸਿੰਘ, ਜਿਹੜੀ ਕਿ ਇੱਕ ਹੁਣ ਮੈਂ ਸ਼ਾਇਸਤਗੀ ਦੀਆਂ ਹੱਦਾਂ ਟੱਪਣਾ ਨਹੀਂ ਚਾਹੁੰਦਾ ਕਿ ਬਈ ਉਹਦਾ ਆਪਣਾ ਕਿਰਦਾਰ ਕੀ ਹੈ, ਉਹਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਲਿਖਿਆ, ਜਿਹਦੇ 'ਚ ਉਹ ਤਾਂ ਇਸ ਹੱਦ ਤੱਕ ਚਲੀ ਗਈ ਕਿ ਜੀ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਤਾਂ ਹਿੰਦੂ ਫੌਜ ਖੜੀ ਕੀਤੀ ਸੀ ਔਰ ਇਹ ਵਕਤੀ ਤੌਰ ਦੇ ਉੱਤੇ ਸੀ ਔਰ ਉਹ ਜਿਹੜਾ ਉਹ ਹਿੰਦੂਆਂ ਦੀ ਹਿਫਾਜ਼ਤ ਲਈ ਲੜੇ। ਹਾਲਾਂਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਨੋਟਿਸ ਲੈਂਦੇ ਆ ਪੂਰੀ ਇੱਕ ਲੈਟਰ ਜਿਹੜੀ ਆ ਉਹਨੂੰ ਲਿਖੀ ਆ ਇੰਡੀਅਨ ਐਕਸਪ੍ਰੈਸ ਨੂੰ, ਔਰ ਦੂਸਰੇ ਨਾਲ ਹੀ ਫਿਰ ਸੰਤ ਪਿੰਡਰਾਂ ਵਾਲਿਆਂ ਦੇ ਉੱਤੇ। ਉਹ ਤੋਂ ਪਹਿਲਾਂ ਵੀ ਉਹਨੂੰ ਇਹਨਾਂ ਨੇ ਇਸਤੇਮਾਲ ਕੀਤਾ ਸੀ ਜਦੋਂ ਪਿੰਡਰਾਂ ਵਾਲਿਆਂ ਦੇ ਖਿਲਾਫ ਇਹਨੇ ਲਿਖਿਆ ਸੀ ਤਵਲੀਨ ਸਿੰਘ ਨੇ ਦਾ ਪ੍ਰੋਫਿਟ ਆਫ ਹੇਟਰਡ, ਉਹਨਾਂ ਦੀ ਫੋਟੋ ਦੇ ਕੇ। ਸੋ ਉਹ ਆਪਣੇ ਕੰਮ ਲੱਗੀ ਹੋਈ। ਅੱਜ ਮੈਂ ਟ੍ਰਿਬਿਊਨ 'ਚ ਦੇਖ ਰਿਹਾ ਸੀ ਕਿ ਕੋਈ ਲੈਫਟੀਨੈਂਟ ਜਨਰਲ ਰਿਟਾਇਰਡ, ਦਾੜੀ ਕੱਟਾ, ਪੱਗ ਸਿਰ ਤੇ ਬੰਨੀ ਹੋਈ ਹੈ, ਰਾਜ ਸੁਜਲਾਨਾ, ਉਹਦਾ ਆਰਟੀਕਲ ਟ੍ਰਿਬਿਊਨ 'ਚ ਫੁੱਲ ਸਕੇਲ ਲੱਗਾ ਹੋਇਆ ਹੈ, ਜਿਸ ਦਾ ਹੈਡਲਾਈਨ ਹੀ ਇਹ ਹੈ, ਦ ਬੋਗੀ ਆਫ ਖਾਲਿਸਤਾਨ ਮਸਟ ਬੀ ਪੁੱਟ ਟੂ ਰੈਸਟ once and for all. The secessionists must understand that they are no longer Indian citizens and have no right to get involved in politics back home. ਕਿ ਇਹ ਖਾਲਿਸਤਾਨ ਦਾ ਜਿਹੜਾ ਰੌਲਾ ਗੋਲਾ ਇਹਦਾ ਅੰਤ ਕਰੋ। ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਉਹ ਭਾਰਤ ਦੇ ਸ਼ਹਿਰੀ ਨਹੀਂ ਨੇ, ਇਸ ਲਈ ਭਾਰਤ ਬਾਰੇ ਉਹਨਾਂ ਨੂੰ ਗੱਲ ਕਰਨ ਦਾ ਕੋਈ ਹੱਕ ਨਹੀਂ। ਤੁਸੀਂ ਫੌਜ ਭੇਜ ਕੇ ਬੰਗਲਾਦੇਸ਼ ਬਣਾ ਦਿਓ, ਤੁਸੀਂ ਸ੍ਰੀਲੰਕਾ ਦੀ ਸਰਕਾਰ ਨੂੰ ਕਹੋ ਕਿ ਜੀ ਤਮਿਲਾਂ ਨੂੰ ਜਾਂ ਦੂਜਿਆਂ ਨੂੰ ਨਾਰਥ ਈਸਟ ਔਰ ਜਾਫਰਾਂ ਦੇ ਵਿੱਚ ਉਹਨਾਂ ਦਾ ਨੂੰ ਐਟੋਨਮੀ ਦਿੱਤੀ ਜਾਏ। ਤੁਸੀਂ ਦੁਨੀਆ ਭਰ ਦੇ ਹਿੰਦੂਆਂ ਦਾ ਠੇਕਾ ਲਿਆ ਹੋਇਆ, ਹਰ ਥਾਂ 'ਤੇ ਤੁਸੀਂ ਇੰਟਰਵੀਨ ਕਰੋ ਔਰ ਉਸ ਥਾਂ ਦੇ ਉੱਤੇ ਜਿਹੜਾ ਹੈ ਉਹ ਆਪਣਾ ਹਿੰਦੂਤਵਾ ਥੋਪੋ। ਪਰ ਜਿਹੜੇ ਪੰਜਾਬ ਦੀ ਧਰਤੀ ਦੇ ਪੁੱਤਰ ਪੁੱਤਰੀਆਂ ਨੇ ਬਾਹਰ, ਜਿਨ੍ਹਾਂ ਦੀ ਤੁਸੀਂ ਇੱਕ ਨਸਲ ਮਾਰ ਦਿੱਤੀ, ਇੱਕ ਡਰੱਗ ਦੇ ਹਵਾਲੇ ਕੀਤੀ, ਦੂਸਰੀ ਨੂੰ ਫਿਰ ਤੁਸੀਂ ਬੇਰੁਜ਼ਗਾਰ ਕਰਕੇ ਮਾਰ ਰਹੇ ਹੋ, ਉਹ ਜੇ ਉਹਨਾਂ ਦੇ ਭਰਾ ਭੈਣਾਂ ਜਿਨ੍ਹਾਂ ਦਾ ਪੈਸਾ ਤੁਹਾਡੇ ਕਾਫਰਸ ਦੇ ਵਿੱਚ ਜਾਂਦਾ ਫੋਰਨ ਐਕਸਚੇਂਜ ਦੇ ਥੱਲੇ, ਉਹਨਾਂ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਆਪਣੀ ਗੱਲ ਕਰਨ। ਔਰ ਸ਼ੁਰੂ ਹੀ ਇੱਥੋਂ ਕਰਦਾ ਜਸਟਿਨ ਟਰੂਡੋ ਨੂੰ ਨੈਗੇਟ ਕਰਕੇ ਕਿ ਜੀ ਉਹਨੇ ਤਾਂ ਉਹ ਜਿਹੜਾ ਹਾਰਨੈਟਸ ਨੈਸਟ ਛੇੜ ਲਿਆ ਐਲੀਗੇਸ਼ਨ ਲਾ ਕੇ, ਉਹ ਕਿਉਂਕਿ ਸਿੱਖਾਂ ਦੀਆਂ ਵੋਟਾਂ ਨੇ ਔਰ ਲਿਬਰਲ, ਉਹਨੇ ਆਪਣੀ ਪਾਰਟੀ ਦੀ ਵੋਟਾਂ ਦੇਖੀਆਂ, ਉਹਨੇ ਕੈਨੇਡਾ ਦੇ ਇੰਟਰਸਟ ਨੂੰ ਜਿਹੜਾ ਉਹ ਛਿੱਕੇ 'ਤੇ ਟੰਗ ਦਿੱਤਾ ਔਰ ਇਹ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਇਹ ਸਾਰਾ ਪਾਰਟ ਹੈ। ਫਿਰ ਉਹ ਇਸ ਤੋਂ ਇੱਕਦਮ ਨਿਕਲ ਕੇ ਕਹਿੰਦਾ ਹੈ ਕਿ ਵੀ ਇਹ ਜ਼ਿਆਦਾ ਜਿਹੜੀ ਖਾਲਿਸਤਾਨ ਦੀ ਮੰਗ ਹੈ ਕੈਨੇਡਾ ਤੇ ਯੂਕੇ ਦੇ ਵਿੱਚ ਹੀ ਹੈ। ਉਹ ਦੋ ਹੀ ਇਸ਼ੂ ਨੇ। ਪਹਿਲਾਂ ਕਹਿੰਦਾ ਇਜ਼ ਦੇਅਰ ਐਨੀ ਕੰਕਰੀਟ ਬੇਸਿਸ ਆਫ ਦੇਅਰ ਡਿਮਾਂਡ ਫਾਰ ਖਾਲਿਸਤਾਨ, ਕਿ ਖਾਲਿਸਤਾਨ ਦੀ ਮੰਗ ਦਾ ਕੋਈ ਆਧਾਰ ਹੈ? ਤੇਰਾ ਨਾਂ ਹੀ ਪੁੱਠਾ ਜਿਹਾ ਹੈਗਾ ਸੁਜਲਾਨਾ ਕਿ ਖੁਜਲਾਨਾ, ਖੁਰਕ ਪੈ ਤੁਹਾਨੂੰ ਪਈ ਹੋਈ ਹੈ, ਖੁਰਕ ਖੁਜਲਾਨਾ ਹੀ ਹੈ। ਕਿ ਵੀ ਤੂੰ ਪਹਿਲਾਂ ਆ ਡਿਬੇਟ ਦੇ ਲਈ ਵੀ ਤੂੰ ਕਿੱਥੋਂ ਦਾ ਐਕਸਪਰਟ ਹੈ ਵੀ ਸਾਰੀ ਉਮਰ ਉਹ ਇੰਡੀਅਨ ਫੌਜ ਦੀਆਂ ਜੁੱਤੀਆਂ ਚੱਟੀਆਂ ਨੇ ਉੱਪਰ ਤੱਕ ਪਹੁੰਚਣ ਲਈ, ਜਿਹੜਾ ਉਹ ਕਿੰਨੀਆਂ ਖੁਸ਼ਾਮਦਾਂ ਕੀਤੀਆਂ ਹੋਣਗੀਆਂ, ਵੀ ਤੂੰ ਕਿਹੜਾ ਐਕਸਪਰਟ ਹੈ ਕਿ ਵੀ ਤੈਨੂੰ ਕੋਈ ਇਹ ਕੇਸ ਦੱਸੇ ਕਿ ਜੀ ਖਾਲਿਸਤਾਨ ਦਾ ਬੇਸਿਸ ਕੀ ਹੈ। ਜਿਹੜੇ ਤੇਰੀ ਹਕੂਮਤ ਨੂੰ ਰਿਪਰੈਜ਼ੈਂਟ ਕਰਦੇ ਨੇ, ਅਸੀਂ ਓਪਨ ਚੈਲੰਜ ਦਿੱਤਾ ਹੋਇਆ ਤੁਹਾਡੇ ਐਂਬੈਸਡਰਸ ਨੂੰ, ਹਾਈ ਕਮਿਸ਼ਨਰਸ ਨੂੰ, ਕਿ ਕਿਸੇ ਪਲੇਟਫਾਰਮ ਤੇ ਤੁਸੀਂ ਨਿਰਪੱਖ ਇੱਕ ਜੂਰੀ ਬਿਠਾ ਲਓ ਔਰ ਤੁਸੀਂ ਆ ਜਾਓ ਔਰ ਗੱਲ ਕਰ ਲਓ ਕਿ ਵੀ ਖਾਲਿਸਤਾਨ ਦੇ ਕੇਸ ਦਾ ਰੈਜ਼ਨ ਡੈਟਰ ਹੈ ਕੀ ਹੈ। ਫਿਰ ਉਹ ਕਹਿੰਦਾ ਜੀ ਇਹ ਸਾਰੇ ਦਾ ਕੀ ਹੈ, ਵਟ ਇਜ਼ ਦਾ ਪ੍ਰਪੋਰਸ਼ਨ ਆਫ ਪੀਪਲ ਹੂ ਸਪੋਰਟ ਦਿਸ ਡਿਮਾਂਡ, ਕਿੰਨੇ ਕੁ ਲੋਕ ਕਰਦੇ ਨੇ ਰੈਫਰੈਂਡਮ। ਤੇਰੇ ਪਿਓ ਨੂੰ ਬਾਰ-ਬਾਰ ਅਸੀਂ ਇਹ ਯਾਦ ਦਹਾਨੀ ਕਰਵਾ ਰਹੇ ਕਿ ਕਰਵਾ ਲਓ ਰੈਫਰੈਂਡਮ। ਜੇ ਤੁਸੀਂ ਇਹ ਕਹਿੰਦੇ ਹੋ ਜੀ ਕਿ ਇਹ ਤਾਂ ਫਰਿੰਜ ਐਲੀਮੈਂਟ ਹੈ, 2% ਵੀ ਨਹੀਂ ਕਰਦੇ, ਤੁਸੀਂ ਕਰਵਾ ਲਓ ਰੈਫਰੈਂਡਮ। ਹੋਰ ਰੈਫਰੈਂਡਮ ਕੀ ਹੈ ਇਹ ਦੱਸਣ ਦੇ ਲਈ ਕਿ ਕਿੰਨੇ ਸਿੱਖ ਹਮਾਇਤ ਕਰਦੇ ਨੇ। ਜੇ ਤੁਹਾਡੀਆਂ ਅੱਖਾਂ ਅੰਨੀਆਂ ਨੇ ਵੀ ਤੁਹਾਨੂੰ ਨਾ ਲੰਡਨ ਦੀ ਕਰਾਊਡ ਨਜ਼ਰ ਆਈ, ਨਾ ਟੋਰਾਂਟੋ ਦੀ ਆਈ, ਨਾ ਬ੍ਰਿਸਬੇਨ, ਮੈਲਬਰਨ, ਸਿਡਨੀ ਦੀ ਆਈ, ਨਾ ਤੁਹਾਨੂੰ ਇਹ 10 ਸਤੰਬਰ ਨੂੰ ਜਿਹੜਾ ਹੈ ਉਹ ਸਰੀ ਦੇ ਵਿੱਚ 1.5 ਲੱਖ ਬੰਦਾ ਲਾਈਨ ਦੇ ਵਿੱਚ ਖੜਾ ਨਜ਼ਰ ਆਇਆ, ਫਿਰ ਤਾਂ ਜਾ ਕੇ ਆਪਣੇ ਦਿਮਾਗ ਦਾ ਵੀ ਇਲਾਜ ਕਰਾਓ ਔਰ ਆਪਣੀ ਜਿਹੜਾ ਉਹ ਪੈਗ ਪੀ ਕੇ ਆਪਣੇ ਦਿਮਾਗ ਖਰਾਬ ਕੀਤਾ ਹੋਇਆ ਪੈਨਸ਼ਨ ਖਾ ਰਹੇ ਹੋ, ਉਹਦਾ ਕਸੂਰ ਹੈ, ਇਹ ਹੋਰ ਕਿਸੇ ਦਾ ਕਸੂਰ ਨਹੀਂ। ਫਿਰ ਉਹ ਕਹਿੰਦਾ what is the proportion of the people who support the demand? ਫਿਰ ਉਹ ਆਪੇ ਹੀ ਜਵਾਬ ਦਿੰਦਾ ਟੂ ਦਾ ਸੈਕੰਡ ਕੁਐਸਚਨ ਫਸਟ, ਸਿੱਖ ਪਾਪੂਲੇਸ਼ਨ ਵਰਲਡ ਵਾਈਡ ਇੰਨੀ ਹੈ, 90% ਇੰਡੀਆ 'ਚ ਰਹਿੰਦੇ ਨੇ, ਕੈਨੇਡਾ 'ਚ ਇੰਨੇ ਰਹਿੰਦੇ ਨੇ, 7 ਲੱਖ ਕਿੰਨੇ, ਔਰ ਕੈਨੇਡਾ ਦੇ ਯੂਕੇ ਦੇ ਵਿੱਚ ਵੀ ਜਿਹੜੇ ਸਪੋਰਟ ਕਰਦੇ ਨੇ ਉਹ ਬਹੁਤ ਨੈਗਲੀਜੀਬਲ ਨੇ। ਉਹੀ ਝੂਠ ਬਾਰ-ਬਾਰ ਦੁਹਰਾਉਣ ਦੀ ਲਾਈਨ। ਔਰ ਫਿਰ ਉਹਨੇ ਐਸ ਜੈਸ਼ੰਕਰ ਨੂੰ ਕੋਟ ਕੀਤਾ ਔਰ ਕਿ ਜੀ ਉਹਨੇ ਕਿਹਾ ਕਿ ਜੀ ਸਮਾਲ ਮਾਈਨੋਰਿਟੀ ਨੇ ਔਰ ਇਹ ਬਾਕੀ ਸਾਰੀ ਕੌਮ ਇਵੇਂ ਨਹੀਂ ਹੈ। ਫਿਰ ਉਹਨੇ ਕਿਹਾ ਜੀ ਇਹ ਜਿਹੜੇ ਨੇ ਕਿਸੇ ਪ੍ਰੋਫੈਸਰ ਨੂੰ ਕੋਟ ਕੀਤਾ ਔਰ ਇਸ ਤੋਂ ਤੁਰਦਾ ਇੱਥੇ ਤੱਕ ਪਹੁੰਚ ਜਾਂਦਾ ਹੈ ਕਿ ਵੀ ਜੀ ਇਹ 47 ਔਰ 84 ਨਾਲ ਜਿਹੜਾ ਜੋੜ ਕੇ ਕਹਿੰਦੇ ਨੇ ਖਾਲਿਸਤਾਨ ਦਾ ਕੇਸ ਬਣਾਉਣ ਵਾਲੇ, ਇਹ ਤਾਂ ਸਾਰੇ ਪੈਸੇ ਕਮਾਉਣ ਗਏ ਨੇ। ਇੱਥੇ ਤਾਂ ਬੜਾ ਨਾਰਮਲ ਹੈ, ਇੰਡੀਅਨ ਸਿੱਖ ਤਾਂ ਬਿਲਕੁਲ ਨਹੀਂ ਮੰਗਦੇ ਖਾਲਿਸਤਾਨ, ਉਹ ਤਾਂ ਬਹੁਤ ਸ਼ਾਨ ਨਾਲ ਰਹਿ ਰਹੇ ਨੇ। ਹਾਂ 1849 ਦੇ ਵਿੱਚ ਸਿੱਖਾਂ ਦਾ ਰਾਜ ਸੀ,
ਪਰ ਖਾਲਸੇ ਦਾ ਮਤਲਬ ਤਾਂ ਪਿਓਰ ਹੁੰਦਾ ਹੈ, ਪਿਓਰ ਦਾ ਰਾਜ। ਉਹ ਸਿੱਖ ਜਿੱਥੇ ਵੀ ਨੇ ਉਹਨਾਂ ਦਾ ਰਾਜ ਹੀ ਹੈ, ਉਹ ਸਿੱਖ ਕਿੰਗਡਮ ਤਾਂ ਗਿਆ ਹੈ। ਫਿਰ ਜਿਹੜੀ ਚੋਟ ਹਰ ਕੋਈ ਕਰਦਾ ਹੈ, ਇਹ ਇਹਨਾਂ ਦਾ ਬੜਾ ਪੱਕਾ ਆਰਗੂਮੈਂਟ ਹੈ। ਔਰ ਮੈਂ ਪਹਿਲਾਂ ਇਹਨੂੰ ਪੜ੍ਹ ਲਾਂ ਵੀ ਇਹ ਕੀ ਕਹਿੰਦਾ, ਫਿਰ ਮੈਂ ਦੱਸਦਾ ਕਿ ਵੀ ਇੱਥੇ ਇੱਕ ਪੱਤਰਕਾਰ ਨੇ ਵੀ ਇਵੇਂ ਦੀ ਗੱਲ ਕੀਤੀ। ਫਿਰ ਉਹਨੇ ਕਿਹਾ ਕਿ ਵੀ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਵੀ ਜਿਹੜਾ ਸਿੱਖ ਕਿੰਗਡਮ ਸੀ, ਜਿਹਦੇ 'ਚ ਕਿ ਅੱਜ ਵੀ ਮੇਜਰ ਚੰਕ ਆਫ ਫਸਟਵਾਈਲ ਪੰਜਾਬ ਵੈਂਟ ਟੂ ਪਾਕਿਸਤਾਨ, ਦ ਸਿੱਖਸ ਲੋਸਟ ਮੈਨੀ ਆਫ ਦੇਅਰ ਰੈਵੀਅਰਡ ਰਿਲੀਜੀਅਸ ਪਲੇਸਿਸ। ਉਹਨਾਂ ਨੇ ਪਾਕਿਸਤਾਨ ਚਲਾ ਗਿਆ ਪੰਜਾਬ, ਗੁਰੂ ਨਾਨਕ ਸਾਹਿਬ ਦਾ ਨਨਕਾਣਾ ਸਾਹਿਬ ਵੀ ਉੱਧਰ ਚਲਾ ਗਿਆ। ਆਲਸੋ ਲੋਸਟ ਵਾਜ ਸਿੱਖ ਕਿੰਗਡਮ, ਇਟਸ ਪ੍ਰੋਸਪੈਰਿਟੀ, ਫੋਰਟਸ, ਬੈਟਲ ਸਾਈਟਸ ਐਂਡ ਮੋਸਟ ਇੰਪੋਰਟੈਂਟਲੀ ਦ ਸਟ੍ਰੈਟਜਿਕ ਲੈਂਡ ਮਾਸ ਅਪ ਟੂ ਦ ਇੰਡਸ ਤੱਕ ਦੀ ਸਾਰੀ ਲੈਂਡ, ਜਿਹਦੇ 'ਚ ਕਿਲੇ, ਹਵੇਲੀਆਂ ਸਭ ਚਲੇ ਗਏ। ਹੁਣ ਕਹਿੰਦਾ ਸਵਾਲ ਇਹ ਹੈ, do the secessionists include this large chunk in Pakistan as part of the Sikh homeland being demanded? The answer is a firm no, as these elements bank upon Pakistani support. ਉਹ ਕਹਿੰਦਾ ਜੀ ਕੀ ਖਾਲਿਸਤਾਨੀ ਜਦੋਂ ਆਪਣਾ ਖਾਲਿਸਤਾਨ ਮੰਗਦੇ ਨੇ ਉਸ ਪੰਜਾਬ ਨੂੰ ਸ਼ਾਮਲ ਕਰਦੇ ਨੇ ਜਿਹਦੇ 'ਚ ਕਿ ਉਹਨਾਂ ਦਾ ਨਨਕਾਣਾ ਸਾਹਿਬ ਔਰ ਸਾਰਾ ਔਰ ਜਿੱਥੇ ਉਹਨਾਂ ਦਾ ਰਾਜ ਸੀ? ਉਹ ਕਹਿੰਦਾ ਬਿਲਕੁਲ ਨਹੀਂ, ਕਿਉਂਕਿ ਇਹ ਪਾਕਿਸਤਾਨ ਦੀ ਸ਼ਹਿ ਦੇ ਉੱਤੇ ਜਿਹੜੀ ਹੈ ਕਲੀਅਰਲੀ देयर क्राइटेरिया फॉर ਟੈਰੀਟਰੀ ਇਜ਼ ਮਿਸਪਲੇਸਡ ਐਜ਼ ਇਜ਼ देयर ਇੰਟੈਂਟ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਕਿਉਂਕਿ ਇਸ ਲਈ ਆ ਵੀ ਇਹ ਪਾਕਿਸਤਾਨ ਕਰਵਾ ਰਿਹਾ। ਹੁਣ ਮੈਂ ਇੱਥੇ ਰੁਕਣਾ ਵੀ ਚਾਹੁੰਦਾ ਔਰ ਇਹ ਕਮੈਂਟ ਵੀ ਕਰਨਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਦਾ ਨਗਰ ਕੀਰਤਨ ਸੀ, ਇੱਕ ਪ੍ਰੋਮੀਨੈਂਟ ਜਰਨਲਿਸਟ ਜਿਹੜਾ ਪੱਕਾ ਇੰਡੀਆ ਪੱਖੀ ਹੈ, ਉਹਨੇ ਮੈਨੂੰ ਸਪੌਟ ਕੀਤਾ, ਆਇਆ, ਕਹਿਣ ਲੱਗਾ ਜੀ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਜੀ ਜ਼ਰੂਰ, ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ, ਅਸੀਂ ਬਹੁਤ ਜੋ ਹੁੰਦਾ ਇਹ ਗੱਲ ਕਰਨ ਦਾ। ਕਹਿੰਦਾ ਵੀ ਜਦੋਂ ਅਸੀਂ ਤੁਹਾਡਾ ਸੁਣਦੇ ਹਾਂ ਲੈਕਚਰ ਵੀ, ਮੈਂ ਪ੍ਰੋਗਰਾਮ ਵੀ ਤੁਹਾਡਾ ਕਦੇ ਕਦੇ ਸੁਣਦਾ, ਤੁਸੀਂ ਖਾਲਿਸਤਾਨ ਕਹਿੰਦੇ ਹੋ ਦਰਿਆਏ ਜਮਨਾ ਤੋਂ ਵਾਘਾ ਤੱਕ। ਮੈਂ ਕਿਹਾ ਜੀ ਬਿਲਕੁਲ। ਕਹਿੰਦੇ ਵੀ ਅਸਲੀ ਤਾਂ ਪੰਜਾਬ ਪਾਕਿਸਤਾਨ 'ਚ ਹੈ ਜਿੱਥੇ ਸਾਡਾ ਰਾਜ ਸੀ, ਤੁਸੀਂ ਉਹਦੀ ਮੰਗ ਕਿਉਂ ਨਹੀਂ ਕਰਦੇ ਕਿ ਬਈ ਸਾਡਾ ਜਿੱਥੇ ਰਾਜ ਸੀ ਉੱਥੋਂ ਤੱਕ ਅਸੀਂ ਰਾਜ ਲੈਣਾ? ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਰੈੱਡ ਕਲਿਫ ਅਵਾਰਡ ਪੜ੍ਹਿਆ? ਕਹਿੰਦਾ ਜੀ ਨਹੀਂ। ਮੈਂ ਕਿਹਾ ਜੀ ਤੁਸੀਂ ਕ੍ਰਿਪਸ ਮਿਸ਼ਨ ਰਿਪੋਰਟ ਪੜ੍ਹੀ ਹੈ? ਕਹਿੰਦਾ ਨਹੀਂ। ਮੈਂ ਕਿਹਾ ਕੈਬਨਿਟ ਮਿਸ਼ਨ ਰਿਪੋਰਟ ਪੜ੍ਹੀ ਹੈ? ਮੈਂ ਕਿਹਾ ਨਹੀਂ। ਮੈਂ ਕਿਹਾ ਤੁਹਾਨੂੰ ਪਤਾ ਹੈ ਵੀ ਅਸੀਂ ਆਪਣਾ ਹਿੱਸਾ ਲੈ ਲਿਆ ਹੋਇਆ ਪੰਜਾਬ 'ਚੋਂ? ਕਹਿੰਦਾ ਜੀ ਮੈਨੂੰ ਤਾਂ ਨਹੀਂ ਪਤਾ। ਮੈਂ ਕਿਹਾ ਵੀ ਜਿਹੜਾ 1941 ਦੀ ਸੈਂਸਸ ਦੇ ਮੁਤਾਬਕ ਜਿਨ੍ਹਾਂ ਸੂਬਿਆਂ ਦੇ ਵਿੱਚ ਮੁਸਲਮਾਨ ਮੈਜੋਰਿਟੀ ਸੀ ਉਹ ਪਾਕਿਸਤਾਨ ਦਾ ਹਿੱਸਾ ਬਣਨੇ ਸੀ, ਔਰ ਜਿਹੜਾ ਪੰਜਾਬ ਉੱਥੋਂ ਲੈ ਕੇ ਜਿਹੜਾ ਸੀ ਪਾਕਿਸਤਾਨੀ ਪੰਜਾਬ ਜਿਹਨੂੰ ਅੱਜ ਕਿਹਾ ਜਾਂਦਾ ਜਮਨਾ ਤੱਕ, ਇਹਦੇ 'ਚ ਮੁਸਲਮਾਨਾਂ ਦੀ ਆਬਾਦੀ 55% ਸੀ, 55%। ਸਾਰਾ ਪੰਜਾਬ ਜਿਹੜਾ ਉਹ ਪਾਕਿਸਤਾਨ 'ਚ ਜਾ ਰਿਹਾ ਸੀ। ਔਰ ਇਹ ਉਹ ਮੌਕਾ ਸੀ ਕਿ ਸਿੱਖਾਂ ਨੇ, ਕਿਉਂਕਿ ਨਾ ਉਹਨਾਂ ਨੇ ਅੰਗਰੇਜ਼ਾਂ ਦੀ ਆਫਰ ਆਪਣੇ ਅੱਡ ਮੁਲਕ ਦੀ ਮੰਨੀ, ਨਾ ਜਿਨ੍ਹਾਂ ਸਾਹਿਬ ਦੀ ਆਫਰ ਨੂੰ ਮੰਨਿਆ, ਔਰ ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਹਿੱਸਾ ਲੈਣਾ, ਜੀ ਪੰਜਾਬ ਵੰਡ ਦਿਓ। ਮੈਂ ਕਿਹਾ 29 ਜ਼ਿਲ੍ਹੇ ਸੀ ਪੰਜਾਬ ਦੇ, 13 ਜਿਹੜੇ ਨੇ ਉਹ ਅਸੀਂ ਲਏ, ਆਪਣਾ ਹਿੱਸਾ ਅਸੀਂ ਲੈ ਲਿਆ, 16 ਉਹਨਾਂ ਦੇ ਕੋਲ ਗਏ। ਕਹਿੰਦੇ ਜੀ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ। ਮੈਂ ਕਿਹਾ ਜੀ ਪੜ੍ਹਿਆ ਕਰੋ, ਸਿਰਫ ਜਿਹੜਾ ਉਹ ਪੈਗ ਲਾ ਕੇ ਸੌ ਨਾ ਜਾਇਆ ਕਰੋ, ਸ਼ਕਲੋਂ ਹੀ ਲੱਗਦਾ ਸੀ ਕਾਲੇ ਰੰਗ ਦਾ, ਤਾਂ ਪੂਰਾ ਫਿੱਟਿਆ ਹੋਇਆ ਸ਼ਰਾਬੀ, ਮੈਨੂੰ ਪਤਾ ਹੈ ਉਸ ਬਾਰੇ। ਮੈਂ ਕਿਹਾ ਜੀ ਅਸੀਂ ਆਪਣਾ ਹਿੱਸਾ ਲੈ ਲਿਆ ਹੋਇਆ। ਕਹਿੰਦੇ ਅੱਛਾ ਜੀ। ਮੈਂ ਕਿਹਾ ਜੀ ਹੋਰ ਕਿਵੇਂ 13 ਜ਼ਿਲ੍ਹੇ ਤੁਹਾਨੂੰ ਆ ਗਏ? ਇਸ ਲਈ ਕਿਉਂਕਿ ਸਿੱਖਾਂ ਨੇ ਇਨਸਿਸਟ ਕੀਤਾ ਕਿ ਜੀ ਅਸੀਂ ਨਾਲ ਨਹੀਂ ਰਹਿਣਾ ਹੈ, ਸਾਨੂੰ ਸਾਡਾ ਹਿੱਸਾ ਮਿਲੇ। ਔਰ ਮੈਂ ਕਿਹਾ ਕਿ ਜਦੋਂ ਤੁਸੀਂ ਹਿੱਸਾ ਵੰਡਾ ਲਓ ਫਿਰ ਤੁਹਾਡਾ ਤਾਂ ਕੋਈ ਹੱਕ ਨਹੀਂ ਰਹਿੰਦਾ। ਹਾਂ ਅਸੀਂ ਇਹ ਜ਼ਰੂਰ, ਜਦੋਂ ਅਸੀਂ ਖਾਲਿਸਤਾਨ ਨੂੰ ਐਜ਼ ਏ ਨੇਬਰ ਪਾਕਿਸਤਾਨ ਦਾ ਕਹਿੰਦੇ ਹਾਂ, ਅਤੇ ਅਸੀਂ ਇਸ ਗੱਲ ਦੇ ਉੱਤੇ ਜਿਹੜਾ ਉਹ ਡਟ ਕੇ ਪਹਿਰਾ ਦਿੰਦੇ ਹਾਂ ਕਿ ਭਾਈ ਸਾਡਾ ਬਾਰਡਰ ਇਵੇਂ ਹੀ ਹੋਏਗਾ ਜਿਵੇਂ ਅਮਰੀਕਾ ਅਤੇ ਕੈਨੇਡਾ ਦਾ, ਖੁੱਲ੍ਹਾ ਟਰੇਡ ਹੋਏ, ਪੰਜਾਬ ਦੇ ਨਾਲ ਸਾਡੀ ਤਹਿਜ਼ੀਬ, ਬੋਲੀ। ਮੈਂ ਕਿਹਾ ਇਹ ਗੱਲ ਘੱਟ ਹੈ ਕਿ ਵੀ ਇੱਕ ਇਸਲਾਮਿਕ ਮੁਲਕ ਹੋਣ ਦੇ ਬਾਵਜੂਦ ਉਹਨਾਂ ਨੇ ਸਾਡੇ ਗੁਰਦੁਆਰੇ ਸਾਂਭੇ ਹੋਏ ਨੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ, ਉਹਨਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਤੁਹਾਡੇ ਤੋਂ ਤਾਂ ਪੈਸੇ ਨਹੀਂ ਮੰਗੇ ਹੈ, ਉਹਨਾਂ ਨੇ ਆਪਣੇ ਸਰਕਾਰੀ ਖਰਚ ਤੇ ਬਣਾਏ ਨੇ। ਬਈ ਅਸੀਂ ਇੰਨੇ ਹੀ ਅਕਿਰਤ ਕਾਣ ਹੈ ਕਿ ਵੀ ਅਸੀਂ ਸਾਰਾ। ਬਾਕੀ ਮੈਂ ਕਿਹਾ ਕਿ ਵੀ ਮੁਲਕ ਉੱਥੇ ਹੀ ਬਣਦੇ ਨੇ ਜਿੱਥੇ ਇੱਕ ਜ਼ਮਾਨਾ ਸੀ ਕਿ ਵੀ ਤੁਸੀਂ ਘੋੜੇ ਦੌੜਾ ਲਏ, ਅਲਾਉਦੀਨ ਖਿਲਜੀ ਨਾਲ ਕਿੰਨੇ ਆਏ, ਉਹਨਾਂ ਨੇ ਬੰਗਾਲ ਫਤਿਹ ਕਰ ਲਿਆ, ਜਾਂ ਅਬਦਾਲੀ ਨੇ ਕਰ ਲਿਆ, ਜਾਂ ਸਿੱਖ 12-13% ਸੀ, ਉਹਨਾਂ ਨੇ 1.5 ਲੱਖ ਮੁਰੱਬਾ ਮੀਲ 'ਤੇ ਕਬਜ਼ਾ ਕਰ। ਹੁਣ ਇਹ ਕ੍ਰਾਈਟੇਰੀਆ ਨਹੀਂ ਹੈ। ਹੁਣ ਸਾਡੇ ਕੋਲ ਅੱਜ 50,300 ਸਕੁਅਰ ਕਿਲੋਮੀਟਰ ਦਾ ਏਰੀਆ ਹੈ ਇੰਡੀਅਨ ਆਕੂਪਾਈਡ ਪੰਜਾਬ, ਜਿਹਦੇ 'ਤੇ ਸਾਡਾ ਕੰਟਰੋਲ ਹੈ, ਪਰ ਅਸੀਂ ਇੱਥੋਂ ਤੱਕ ਮਹਿਦੂਦ ਨਹੀਂ ਹੈ।
ਅਸੀਂ ਸਿਰਫ ਆਪਣਾ ਬਾਰਡਰ ਜਦੋਂ ਵਾਹਗਾ ਤੋਂ ਜਮਨਾ ਤੱਕ ਕਹਿੰਦੇ ਹਾਂ ਤੇ ਅਸੀਂ ਈਸਟ ਟੂ ਵੈਸਟ ਦੱਸਦੇ ਹਾਂ। ਜੇ ਤੁਹਾਨੂੰ ਅਸੀਂ ਨਾਰਥ ਟੂ ਸਾਊਥ ਆਪਣਾ ਬਾਰਡਰ ਨਹੀਂ ਦੱਸਿਆ ਹੈ, ਜਿੱਦਾਂ ਨਾਰਥ ਟੂ ਸਾਊਥ ਦੇਖੋਗੇ ਤੁਸੀਂ, ਉਹ ਫਿਰ ਸਾਡਾ ਰੀਅਲ ਬਾਰਡਰ ਹੋਏਗਾ। ਇੱਥੇ ਅਸੀਂ ਪਾਕਿਸਤਾਨ ਜਿਹੜਾ ਇੱਕ ਸੋਵਰਨ ਮੁਲਕ ਹੈ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਗੁਰਧਾਮਾਂ ਨੂੰ, ਸਾਡੇ ਵਿਰਸੇ ਨੂੰ ਸੰਭਾਲਿਆ ਹੋਇਆ। ਉਹਨਾਂ ਨਾਲ ਅਸੀਂ ਹਿੱਸਾ ਵੰਡਾ ਲਿਆ ਸੀ 47 'ਚ, ਹੁਣ ਅਸੀਂ ਤੁਹਾਡੇ ਨਾਲ ਇਹ ਹਿੱਸਾ ਵੰਡਾਉਣਾ ਔਰ ਇਹੀ ਅੱਗੇ ਇਸ ਕਿਸਮ ਦੀਆਂ ਜਬਲੀਆਂ ਮਾਰੀਆਂ ਹੋਈਆਂ ਨੇ। ਫਿਰ ਮੈਂ ਦੇਖ ਰਿਹਾ ਸੀ ਵੀ ਇਹਨਾਂ ਨੇ ਜਿਹੜਾ ਸੋ ਕਾਲਡ ਮਾਈਨੋਰਟੀ ਕਮਿਸ਼ਨ ਬਣਾਇਆ ਹੋਇਆ ਔਰ ਉਹ ਇੱਕ ਆਪਣਾ ਸਟੂਜ ਪੱਗ ਵਾਲਾ ਇਕਬਾਲ ਸਿੰਘ ਲਾਲਪੁਰਾ, ਉਸ ਨੂੰ ਜਿਹੜਾ ਹੈ ਉਹ ਚੇਅਰਮੈਨ ਬਣਾਇਆ ਹੋਇਆ। ਉਹ ਅਕਸਰ ਪਿਛਲੇ ਦਿਨਾਂ 'ਚ ਵੀ ਉਹਦਾ ਇੱਕ ਇੰਟਰਵਿਊ ਸੀ, ਕਹਿੰਦਾ ਨਰਿੰਦਰ ਮੋਦੀ ਨੇ ਮੈਨੂੰ ਕਿਹਾ ਇਕਬਾਲ ਸਿੰਘ ਜੀ मैं 2 साल सिख बना रहा हूँ पगड़ी बांध के, मुझसे जो मर्जी सिखों के लिए मांगो, मैं हाजिर हूँ क्योंकि 2 साल तो मैं खुद सिख रहा एमरजेंसी वेड़। ये इंटरव्यू च कह रहा ਸੀ कि ਸਿੱਖਾਂ ਨੂੰ ਮੰਗਣਾ ਹੀ ਨਹੀਂ ਆਉਂਦਾ, ਉਹ ਤਾਂ ਮੋਦੀ ਜੀ ਤਾਂ ਨਿਹਾਲ ਬੈਠੇ ਨੇ, ਤਿਆਰ ਬੈਠੇ ਨੇ ਦੇਣ ਦੇ ਲਈ। ਹੁਣ ਇਸ ਕਿਸਮ ਦੇ ਸਟੂਜਸ ਦਾ ਤੁਸੀਂ ਕੀ ਕਰ ਸਕਦੇ ਹੋ। ਹੁਣ ਜੋ ਨੂਹ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋਇਆ ਹਰਿਆਣੇ 'ਚ, ਹੁਣ ਇਹ ਮਾਈਨੋਰਟੀ ਕਮਿਸ਼ਨ ਦੇ ਨਾਤੇ ਉਹਦੀ ਇਨਵੈਸਟੀਗੇਸ਼ਨ ਤਾਂ ਇਹਨੇ ਕੀ ਕਰਨੀ ਸੀ। ਉਹ ਕਹਿ ਰਿਹਾ ਜੀ ਐਡਮਿਨਿਸਟ੍ਰੇਸ਼ਨ ਨੇ ਕੋਈ ਉਹਦੇ 'ਚ ਆਪਣੇ ਫਰਜ਼ ਤੋਂ ਕੋਤਾਹੀ ਨਹੀਂ ਕੀਤੀ, ਸੋਸ਼ਲ ਮੀਡੀਆ ਨੇ ਗੜਬੜ ਕੀਤੀ, ਇਹ ਉਹ ਤਾਂ ਚਲੋ ਇੱਕ ਇਸ਼ੂ ਵੱਖਰਾ। ਫਿਰ ਉਹਨੂੰ ਜਦੋਂ ਪੁੱਛਿਆ ਗਿਆ ਉਹਦਾ ਇਸ਼ੂ ਆਫ ਖਾਲਿਸਤਾਨ, ਲਾਲਪੁਰਾ ਸੈਡ Sikhs do not intend for any separation from India. The issue received attention because of the fringe elements involved. ਕਿ ਜੀ ਸਿੱਖ ਤਾਂ ਚਾਹੁੰਦੇ ਹੀ ਨਹੀਂ, ਇਹ ਤਾਂ ਐਵੇਂ ਮੁੱਠੀ ਭਰ ਲੋਕ ਨੇ ਜਿਨ੍ਹਾਂ ਦੇ ਹੁਣ ਇਹ ਜਿਹੜੇ ਸਾਰੇ ਪੱਗਾਂ ਵਾਲੇ ਬਿਠਾਏ ਹੋਏ ਨੇ, ਜਿਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਵੀ ਭੌਂਕਿਆ ਜਦੋਂ ਜਸਟਿਨ ਟਰੂਡੋ ਦੇ ਖਿਲਾਫ, ਔਰ ਇਹ ਸਾਰੇ ਜਿਹੜੇ ਨੇ ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਨਿਕਲਣਗੇ। ਇਹਨਾਂ ਨੂੰ ਹੀ ਕਹਿੰਦੇ, ਜਦੋਂ ਅਸੀਂ ਮਰਸਨਰੀ ਕਹਿੰਦੇ ਹਾਂ, ਪਹਾੜੇ ਦੇ ਟੱਟੂ ਕਹਿੰਦੇ ਹਾਂ, ਤੇ ਵੈਸੇ ਠੇਠ ਪੰਜਾਬੀ ਦਾ ਮਝੈਲੀ ਲਫ਼ਜ਼ ਮੈਨੂੰ ਚੰਗਾ ਲੱਗਦਾ, ਟੌਂਟ ਬਟੌਂਟ। ਸੋ ਇਹ ਟੌਂਟ ਬਟੌਂਟ ਜਿਹੜੇ ਨੇ ਇਹਨਾਂ ਨੇ ਰੱਖੇ ਹੋਏ ਨੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।